अस्सलाम वालेकुम सत श्री अकाल जी। उम्मीद करना कि सारे ठीक हो दे। अच्छा जी, माशाल्लाह एक और स्टूडेंट पास होए ने जीरो गलती नाल। उस्मान उस्मान नबी भाई ने इन्हां थ्योरी पास कीती जी। तुहानू बहुत बहुत मुबारक होवे। और बाकी ये कि जिन्ने भी मेहनत कर रहे हो, अपना टाइम दे रहे हो, अल्लाह ताला उन्होंने भी कामयाब करे। ते जितना टाइम दे सकते हो ज़्यादा तो ज़्यादा टाइम देवो, क्योंकि तैयारी हो जाती है 2 महीने 4 महीने ਅੱਗੋਂ ਤੁਹਾਡੇ ਟਾਈਮ ਤੇ ਡਿਪੈਂਡ ਕਰਦਾ ਹੈ ਕਿੰਨਾ ਟਾਈਮ ਦਿੰਦੇ ਹੋ। ਲੇਕਿਨ ਜਿਹੜਾ ਅਗਰ ਥੋੜਾ ਸਹੀ ਟਾਈਮ ਦਿੰਦਾ ਹੈ, ਮਹੀਨੇ ਤੋਂ ਲੈ ਕੇ 2 ਮਹੀਨੇ ਤੋਂ ਜ਼ਿਆਦਾ ਟਾਈਮ ਨਹੀਂ ਲੱਗਦਾ। ਠੀਕ ਹੈ, ਇਹ ਮੈਂ ਉਹਨਾਂ ਦੀ ਗੱਲ ਕਰ ਰਿਹਾ ਜਿਹੜੇ ਮਸਲਨ ਬੰਦਾ ਬਿਲਕੁਲ ਫ੍ਰੀ ਹੋਵੇ ਔਰ ਦਿਨ ਰਾਤ ਕਰਕੇ ਆਪਣਾ ਲਾਇਸੈਂਸ ਕਰ ਲੈਂਦਾ ਹੈ। ਠੀਕ ਹੈ, ਤੇ ਬਾਕੀ 6 ਮਹੀਨੇ ਵੀ ਲੱਗ ਜਾਂਦੇ ਨੇ, 8 ਮਹੀਨੇ ਵੀ ਲੱਗ ਜਾਂਦੇ ਨੇ, ਡਿਪੈਂਡ ਕਰਦਾ ਤੁਸੀਂ ਟਾਈਮ ਕਿੰਨਾ ਦਿੰਦੇ ਹੋ। ਮੇਨ ਚੀਜ਼ ਇਹ ਵੇ ਕਿ ਥਿਊਰੀ ਪਾਸ ਕਰਨੀ ਮਤਲਬ ਲਾਇਸੈਂਸ ਲੈਣਾ ਹੈ। ਉਹ ਭਾਵੇਂ ਤੁਸੀਂ 2 ਮਹੀਨੇ 'ਚ ਕਰੋ, 4 'ਚ ਕਰੋ, ਲੇਕਿਨ ਇਹ ਵੇ ਕਿ ਇਹਦੇ ਨਾਲ ਜੁੜੇ ਜ਼ਰੂਰ ਰਵੋ, ਲੱਗੇ ਰਵੋ, ਤੇ ਇਨਸ਼ਾਅੱਲਾ ਹੋ ਜਾਏਗਾ। ਨਾ ਹੋਣ ਵਾਲੀ ਗੱਲ ਹੀ ਕੋਈ ਨਹੀਂ। ਸਟਾਰਟਿੰਗ ਵਿੱਚ ਜਿਹੜੇ ਬੰਦੇ ਪਰੇਸ਼ਾਨ ਹੋ ਜਾਂਦੇ ਨੇ ਪਹਿਲੇ ਹਫਤਾ 10 ਦਿਨ ਵੀ ਸਾਨੂੰ ਸਮਝ ਨਹੀਂ ਆਉਂਦੀ, ਜਾਂ ਬੰਦਾ ਕੋਈ ਇਹੀ ਸੋਚਦਾ ਰਹਿੰਦਾ ਵੀ ਮੇਰੇ ਕੋਲ ਨਹੀਂ ਹੋਣਾ, ਮੈਨੂੰ ਤੇ ਜ਼ੁਬਾਨ ਵੀ ਨਹੀਂ ਆਉਂਦੀ, ਮੈਨੂੰ ਪਤਾ ਹੀ ਨਹੀਂ ਲੱਗਦਾ। ਤੇ ਜਿਹੜਾ ਬੰਦਾ ਇਸ ਤਰ੍ਹਾਂ ਡਰ ਕੇ ਸ਼ੁਰੂ ਨਹੀਂ ਕਰਦਾ ਉਹ ਸਭ ਤੋਂ ਵੱਡੀ ਗਲਤੀ ਕਰਦਾ ਹੈ। ਕਿਉਂਕਿ ਇੱਕ ਚੀਜ਼ ਦਾ ਤੁਹਾਨੂੰ ਪਤਾ ਹੀ ਨਹੀਂ, ਅਲਫ ਬੇ ਦਾ ਵੀ ਨਹੀਂ ਪਤਾ, ABC ਦਾ ਵੀ ਨਹੀਂ ਪਤਾ, ਤੇ ਕੀ ਸਮਝਦੇ ਹੋ ਤੁਸੀਂ ਪਹਿਲੇ 2 ਦਿਨ ਪੜ੍ਹੋ ਤੇ 4 ਦਿਨ ਪੜ੍ਹੋ ਤੇ ਤੁਹਾਨੂੰ ਉਹ ਸਾਰਾ ਪਤਾ ਲੱਗ ਜਾਏਗਾ। ਇਹ ਆਹਿਸਤਾ ਆਹਿਸਤਾ ਚੀਜ਼ਾਂ ਦਾ ਪਤਾ ਲੱਗਣਾ ਹੈ। ਜੈਸੇ ਜੈਸੇ ਤੁਸੀਂ ਪੜ੍ਹੋਗੇ ਹਫਤਾ, ਪਹਿਲੇ ਹਫਤੇ ਹੋਰ ਚੀਜ਼ ਹੋਵੇਗੀ, ਦੂਸਰੇ ਹਫਤੇ ਮਜ਼ੀਦ ਚੀਜ਼ਾਂ ਦਾ ਪਤਾ ਲੱਗੇਗਾ, ਤੀਸਰੇ ਹਫਤੇ ਹੋਰ ਚੀਜ਼ਾਂ ਦਾ ਪਤਾ ਲੱਗੇਗਾ, ਇਸ ਤਰ੍ਹਾਂ ਹੁੰਦਾ ਹੈ। ਤੇ ਬਾਕੀ ਚਲੋ ਜੀ, ਫਿਰ ਆਰਗੂਮੈਂਟ ਹੀ ਕਰਿਆ ਕਰੋ ਕਿਉਂਕਿ ਵੀਡੀਓ ਫਿਰ ਜ਼ਿਆਦਾ ਲੰਬੀ ਹੋ ਜਾਂਦੀ ਹੈ। ਤੇ ਚਲੋ ਜੀ, ਪਹਿਲਾ ਸਵਾਲ। ਨਿਸ਼ਾਨ ਤੁਸੀਂ ਵੇਖ ਲਿਆ। ਨਿਸ਼ਾਨ ਦਾ ਕੀ ਮਤਲਬ ਹੈ ਬਈ ਜਿਹੜਾ ਰਸਤਾ ਸਿਰਫ ਸਾਈਕਲ ਵਾਸਤੇ ਰਿਜ਼ਰਵ ਸੀ ਉਹ ਰਸਤਾ ਖਤਮ ਹੋ ਗਿਆ। ਚੱਲਣੇ ਤੋਂ ਮਨਾ ਨਹੀਂ ਕਰ ਰਿਹਾ, ਸਿਰਫ ਜਿਹੜਾ ਰਿਜ਼ਰਵ ਰਸਤਾ ਸੀ ਉਹ ਖਤਮ ਹੋ ਗਿਆ। Il segnale raffigurato era ਨਿਸ਼ਾਨ ਦਿਖਾਇਆ ਗਿਆ indica ਦੱਸ ਰਿਹਾ un divieto di sosta ਵੇ soste ਦੀ ਪਾਬੰਦੀ ਹੈ ਪਹਿਲੇ biciclette ਸਾਈਕਲਾਂ ਵਾਸਤੇ ਫਾਲਸੋ। ਸੋਸਤੇ ਨਾਲ ਤੇ ਤਾਲੁਕ ਹੀ ਕੋਈ ਨਹੀਂ। ਦੂਸਰਾ, ਅੱਛਾ ਜੀ, ਜਿਸ ਤਰ੍ਹਾਂ ਪੁਲਿਸ ਵਾਲਾ ਤੁਹਾਨੂੰ ਨਜ਼ਰ ਆ ਰਿਹਾ ਹੈ, ਜਿਹੜੀਆਂ ਗੱਡੀਆਂ ਇਹਦੇ ਬਾਜ਼ੂਆਂ ਦੇ ਬਰਾਬਰ ਚੱਲ ਰਹੀਆਂ ਨੇ, ਇਧਰੋਂ ਆ ਰਹੀ ਹੈ ਜਾਂ ਇਧਰੋਂ ਜਾ ਰਹੀ ਹੈ, ਉਹਨਾਂ ਵਾਸਤੇ ਇਹ ਗ੍ਰੀਨ ਸਿਗਨਲ ਹੈ, ਜਿੱਧਰ ਜਾਣੀਆਂ ਚਾਹੋ ਜਾ ਸਕਦੀਆਂ ਨੇ। Quando il vigile si dispone di profilo con le braccia aperte, ਕਹਿੰਦਾ ਜਦੋਂ ਬਿਜਲੀ ਵਾਲਾ ਬਾਜ਼ੂ ਖੁੱਲਿਆਂ ਦੇ ਨਾਲ ਨਜ਼ਰ ਆਵੇ ਤੁਹਾਨੂੰ ਦਿਖਾਈ ਦੇਵੇ come in figura, ਜਿਸ ਤਰ੍ਹਾਂ ਤਸਵੀਰ ਦੇ ਵਿੱਚ si può svoltare a destra, ਕਹਿੰਦਾ ਸੱਜੇ ਮੁੜ ਸਕਦੇ ਹੋ। se si proviene dalla sua destra, ਅਗਰ ਉਹਦੇ ਸੱਜੇ ਤੋਂ ਆਉਂਦੇ ਹੋ, ਉਹ dalla sua sinistra ਜਾਂ ਉਹਦੇ ਖੱਬੇ ਤੋਂ ਆਉਂਦੇ ਹੋ। ਵੇਰੋ ਜੀ, ਭਾਵੇਂ ਉਹਦੀ ਸੱਜੀ ਸਾਈਡ ਤੋਂ ਆਵੋ ਜਾਂ ਖੱਬੀ ਸਾਈਡ ਤੋਂ ਆਵੋ, ਤੁਸੀਂ ਜਿੱਧਰ ਜਾਣਾ ਚਾਹੋ ਜਾ ਸਕਦੇ ਹੋ, ਕਿਉਂਕਿ ਉਹਨਾਂ ਵਾਸਤੇ verde ਸਿਗਨਲ ਹੈ। ਤੀਸਰਾ, ਇਹ obbligatorio regolare la velocità, ਕਹਿੰਦਾ ਲਾਜ਼ਮੀ ਹੈ ਸਪੀਡ ਨੂੰ ਰੈਗੂਲਾਰੇ ਕਰਨਾ, ਐਡਜਸਟ ਕਰਨਾ। ਨਹੀਂ ਰੇਤਲੇ ਨਹੀਂ, ਸਿੱਧੀ ਸੜਕ ਦੇ ਵਿੱਚ ਇਹ ਨੌਨ ਇਨ curve ਹੈ, ਕਹਿੰਦਾ ਮੋੜ ਵਿੱਚ ਨਹੀਂ ਕਰਨਾ, ਫਾਲਸੋ ਮੋੜ ਵਿੱਚ ਵੀ ਕਰਨੀ ਹੁੰਦੀ ਹੈ ਸਪੀਡ ਐਡਜਸਟ। ਚੌਥਾ, il conducente di un motociclo, ਕਹਿੰਦਾ ਮੋਟਰਸਾਈਕਲ ਦਾ ਡਰਾਈਵਰ che parte dal margine della carreggiata, ਜਿਹੜਾ carreggiata ਦੇ ਕਿਨਾਰੇ ਤੋਂ ਚੱਲਦਾ ਹੈ, ਇਹ si mette nel flusso della circolazione, ਤੇ ਚੱਲਣੇ ਦੇ ਫਲੋ ਵਿੱਚ ਐਂਟਰ ਹੁੰਦਾ, ਮਤਲਬ ਟ੍ਰੈਫਿਕ ਦੇ ਵਿੱਚ ਐਂਟਰ ਹੁੰਦਾ ਹੈ। deve accendere, ਕਹਿੰਦਾ ਉਹ ਆਨ ਕਰ ਲਵੇ i protettori ana abbagliante, ਜਿਹੜੇ ana abbaglianti ਲਾਈਟਾਂ ਨੇ, ਵੇਰੋ ਜੀ ਉਹ ਆਨ ਕਰਨੀ ਹੀ ਕਰਨੀਆਂ ਨੇ। 5 ਨੰਬਰ, sulle carreggiate ਦੇ ਉੱਤੇ, sulle rampe e sugli svincoli delle autostrade, autostrade ਦੀਆਂ ਇਹ ਜਿਹੜੀਆਂ ਜਗ੍ਹਾ ਨੇ ਇਹ consentito, ਕਹਿੰਦੇ ਇੱਥੇ ਇਜਾਜ਼ਤ ਹੈ। nel caso di malessere di un passeggero, ਉਹ ਸੂਰਤ ਹੈ ਜਦੋਂ ਕੋਈ ਬਿਮਾਰ ਹੋ ਜਾਵੇ, ਸੌਰੀ ਪੈਸੇਂਜਰ ਬਿਮਾਰ ਹੋ ਜਾਵੇ, ਕਹਿੰਦੇ ਇਹਦੀ ਇਜਾਜ਼ਤ ਹੈ ਕਿਸ ਚੀਜ਼ ਦੀ? fermarsi sulla corsia per la sosta di emergenza, ਕਹਿੰਦਾ ਕੁਰਸੀ ਉੱਤੇ ਸੋਸਤਾ ਦੀ ਐਮਰਜੈਂਸਾ ਵਾਸਤੇ ਰੁਕਣੇ ਦੀ ਇਜਾਜ਼ਤ ਹੈ। ਵੇਰੋ ਜੀ, ਜਦੋਂ ਐਮਰਜੈਂਸੀ ਹੋਵੇ ਫਿਰ ਤੁਸੀਂ ਜਿੱਥੇ ਵੀ ਉਹ ਰੁਕ ਸਕਦੇ ਹੋ। ਠੀਕ ਹੈ। 6 ਨੰਬਰ, per guidare un'autovettura, ਕਹਿੰਦੇ ਗੱਡੀ ਚਲਾਣੇ ਦੇ ਲਈ che traina un rimorchio, ਜਿਹੜੀ rimorchio ਵੀ ਟੋਚਨ ਕਰਦੀ ਹੈ di massa massima autorizzata di 2000 kg ਦਾ, massa massima autorizzata dal complesso veicolare pari a 4500 kg, ਤੇ ਉਸ ਪੂਰੀ ਗੱਡੀ ਦਾ ਕਹਿੰਦਾ ਵਜ਼ਨ ਹੋ ਗਿਆ 4500 ਕਿਲੋਗ੍ਰਾਮ ਹੀ ਹੋ ਗਿਆ। ਇਹ necessario, ਫਿਰ ਕਹਿੰਦਾ ਜ਼ਰੂਰੀ ਹੈ aver conseguito la patente di categoria BE, ਕਹਿੰਦਾ BE ਲਾਇਸੈਂਸ ਹਾਸਲ ਕਰਨਾ ਜ਼ਰੂਰੀ ਹੈ। ਵੇਰੋ ਜੀ, ਅਗਰ ਤੁਸੀਂ ਰਿਮੋਰਕਿਓ ਟੋਚਨ ਕਰਦੇ ਹੋ 2000 ਕਿਲੋਗ੍ਰਾਮੀ ਦਾ ਔਰ ਅੱਗੇ ਵਾਲੀ ਗੱਡੀ ਦਾ ਵਜ਼ਨ ਰਲਾ ਕੇ 4500
ਕਿਲੋਗ੍ਰਾਮੀ ਮਤਲਬ 4.5 ਟਨ ਤੱਕ ਹੋ ਗਿਆ ਤੇ ਫਿਰ ਤੁਹਾਡੇ ਵਾਸਤੇ ਜ਼ਰੂਰੀ ਹੈ ਕਿ ਤੁਸੀਂ BE ਲਾਇਸੈਂਸ ਕਰੋ, ਕਿਉਂਕਿ ਇਸ ਲਾਇਸੈਂਸ ਨਾਲ ਤੁਸੀਂ ਇਹ ਗੱਡੀ ਚਲਾ ਸਕਦੇ ਹੋ। 7 ਨੰਬਰ il fondo di garanzia, ਕਹਿੰਦਾ ਜਿਹੜਾ ਫੰਡ ਇਹ ਗਰੰਟੀ ਹੈ per le vittime della strada, ਜਿਹੜੇ ਸੜਕ ਤੇ ਹਾਦਸੇ ਦਾ ਸ਼ਿਕਾਰ ਹੁੰਦੇ ਨੇ ਉਹਨਾਂ ਵਾਸਤੇ। prevedimento risarcimento dei danni, ਕਹਿੰਦਾ ਇਹ ਉਸ ਨੁਕਸਾਨ ਦੇ ਪੈਸੇ ਭਰਦੇ ਨੇ ਇਸ ਫੰਡ ਵਿੱਚੋਂ arrecati alle persone, ਜਿਹੜਾ ਬੰਦਿਆਂ ਨੂੰ ਨੁਕਸਾਨ ਹੁੰਦਾ ਹੈ ਦਾ ਵਹੀਕੁਲੀ ਉਹਨਾਂ ਗੱਡੀਆਂ ਦੀ ਤਰਫੋਂ ਨੋਨ ਇਡੈਂਟੀਫਿਕਾਤੀ, ਜਿਨ੍ਹਾਂ ਦੀ ਪਹਿਚਾਣ ਨਹੀਂ ਹੁੰਦੀ, ਜਿਨ੍ਹਾਂ ਦਾ ਪਤਾ ਨਹੀਂ ਲੱਗਦਾ। ਫੇਰੋ ਜੀ 8 ਨੰਬਰ ਆਸਾਨ ਤਸਵੀਰ ਹੈ। il segnale raffigurato preannuncia, ਜਿਹੜਾ ਨਿਸ਼ਾਨ ਦਿਖਾਇਆ ਗਿਆ ਦੱਸ ਰਿਹਾ ਹੈ un tratto di strada, ਇੱਕ ਸੜਕ ਦਾ ਹਿੱਸਾ in cui è consentita la fermata, ਕਹਿੰਦੇ ਤੇ ਫਰਮਾਤੇ ਦੀ ਇਜਾਜ਼ਤ ਹੈ ma non la sosta, ਲੇਕਿਨ ਸੋਸਤੇ ਦੀ ਨਹੀਂ। ਫਾਲਸੋ ਮੋੜ ਦੇ ਉੱਤੇ, ਮੋੜ ਦੇ ਨਜ਼ਦੀਕ ਨਾ ਸੋਸਤਾ ਕਰ ਸਕਦੇ ਹੋ ਨਾ ਫਰਮਾਤਾ ਕਰ ਸਕਦੇ ਹੋ। 9 ਨੰਬਰ ਦੀ ਓਵਰਟੇਕ ਕਰਨਾ ਮਨਾ ਹੈ। il segnale raffigurato, ਨਿਸ਼ਾਨ ਦਿਖਾਇਆ ਗਿਆ consente ad un autovettura, ਕਹਿੰਦਾ autovettura ਨੂੰ ਇਜਾਜ਼ਤ ਦਿੰਦਾ ਹੈ di sorpassare un autocarro, ਇੱਕ ਟਰੱਕ ਨੂੰ ਓਵਰਟੇਕ ਕਰਨੇ ਦੀ। ਫਾਲਸੋ ਜੀ ਨਹੀਂ ਕਰ ਸਕਦੇ। 10 ਨੰਬਰ ਡਬਲ ਜਿਹੜੀ ਸੈਂਟਰ ਦੇ ਵਿੱਚ ਕੰਟੀਨਿਊ ਲੈਣ ਲੱਗੀ ਹੈ ਉਹਦੀ ਗੱਲ ਕਰੇਗਾ। La doppia striscia continua in figura, ਜਿਹੜੀ ਡਬਲ ਕੰਟੀਨਿਊ ਲੈਣ ਤਸਵੀਰ ਦੇ ਵਿੱਚ non consente, ਕਹਿੰਦਾ ਇਜਾਜ਼ਤ ਨਹੀਂ ਦਿੰਦੀ inversione del senso ਦੀ ਮਾਰਚਾ ਯੂ ਟਰਨ ਕਰਨੇ ਦੀ। ਵੇਰੋ ਜੀ ਨਹੀਂ ਇਜਾਜ਼ਤ ਦਿੰਦੀ, ਕਿਉਂਕਿ ਯੂ ਟਰਨ ਕਰਨ ਵਾਸਤੇ ਅਸਾਂ ਇਸ ਤਰ੍ਹਾਂ ਘੁੰਮਣਾ ਹੁੰਦਾ ਹੈ, ਵਾਪਸ ਆਉਣਾ ਹੁੰਦਾ ਹੈ ਤੇ ਅਸੀਂ ਪਰਲੀ ਸਾਈਡ ਤੇ ਜਾ ਹੀ ਨਹੀਂ ਸਕਦੇ ਕਿਉਂਕਿ ਕੰਟੀਨਿਊ ਲੈਣ ਹੈ, ਇਸ ਵਾਸਤੇ ਇਜਾਜ਼ਤ ਨਹੀਂ ਯੂ ਟਰਨ ਕਰਨੇ ਦੀ। 11 ਨੰਬਰ il pannello integrativo raffigurato, ਤੁਹਾਡੀ ਪਨੇਲੋ ਦਿਖਾਈ ਗਈ ਹੈ indica, ਦੱਸ ਰਹੀ ਹੈ obbligo di sorpassare a sinistra, ਬਈ ਖੱਬੇ ਤੋਂ ਓਵਰਟੇਕ ਕਰਨਾ obbligo ਹੈ। ਫਾਲਸੋ ਓਵਰਟੇਕ ਦੀ ਗੱਲ ਹੀ ਨਹੀਂ ਹੋ ਰਹੀ। 12 ਨੰਬਰ in presenza del segnale dare precedenza, ਕਹਿੰਦਾ dare precedenza ਵਾਲੇ ਨਿਸ਼ਾਨ ਦੀ ਮੌਜੂਦਗੀ ਵਿੱਚ occorre usare prudenza, ਕਹਿੰਦਾ ਜ਼ਰੂਰੀ ਹੈ ਇਹਤਿਆਤ ਇਸਤੇਮਾਲ ਕਰਨਾ, ਸਾਵਧਾਨੀ ਵਰਤਣਾ, ਇਹ moderare la velocità, ਤੇ ਸਪੀਡ ਨੂੰ ਘਟਾਣਾ। ma occorre arrestarsi solo, ਲੇਕਿਨ ਕਹਿੰਦਾ ਸਿਰਫ ਰੁਕਣਾ ਜ਼ਰੂਰੀ ਉਦੋਂ ਹੈ in caso di necessità, ਜਦੋਂ ਜ਼ਰੂਰਤ ਹੋਵੇ, ਜਦੋਂ ਜ਼ਰੂਰੀ ਹੋਵੇ। ਵੇਰੋ ਕਿਉਂਕਿ ਦਾਰੇ ਪ੍ਰੈਸੀਡੈਂਸ਼ੀਅਲ ਨਿਸ਼ਾਨ ਹੈ ਤੇ ਦਾਰੇ ਪ੍ਰੈਸੀਡੈਂਸ਼ੀਅਲ ਨਿਸ਼ਾਨ ਦਾ ਕੀ ਮਤਲਬ ਹੁੰਦਾ ਹੈ ਬਈ ਤੁਸੀਂ ਗੱਡੀ ਧਿਆਨ ਨਾਲ ਚਲਾਣੀ ਹੈ, ਸਪੀਡ ਘੱਟ ਕਰ ਲੈਣੀ, ਵੀ ਹੋ ਸਕਦਾ ਤੁਹਾਨੂੰ ਅੱਗੇ ਪ੍ਰੈਸੀਡੈਂਸ਼ਾ ਦੇਣਾ ਪੈ ਜਾਵੇ। ਤੇ ਜੇ ਗੱਡੀ ਆਉਂਦੀ ਹੈ ਪਈ ਸਲੋ ਹੋਣ ਨਾਲ ਕੰਮ ਚੱਲਦਾ ਹੈ ਤਾਂ ਸਿਰਫ ਸਲੋ ਹੋ ਜਾਓ, ਗੱਡੀ ਗੁਜ਼ਰ ਗਈ, ਹੱਕ ਮਿਲ ਗਿਆ, ਤੁਸੀਂ ਬਿਨਾਂ ਰੁਕੇ ਵੀ ਜਾ ਸਕਦੇ ਹੋ। ਲੇਕਿਨ ਅਗਰ ਗੱਡੀ ਇਤਨੀ ਨਜ਼ਦੀਕ ਆ ਗਈ ਕਿ ਤੁਹਾਨੂੰ ਵੀ ਰੁਕਣਾ ਪੈਂਦਾ ਹੈ ਉਹਨੂੰ ਪਹਿਲ ਦੇਣ ਵਾਸਤੇ, ਫਿਰ ਤੁਸੀਂ ਰੁਕਣਾ ਵੀ ਹੈ। ਠੀਕ ਹੈ, ਇਹ ਵੀ ਇਹ ਚੀਜ਼ ਕਹਿ ਰਿਹਾ ਸਿਰਫ ਜ਼ਰੂਰੀ ਉਦੋਂ ਵੇ ਰੁਕਣਾ ਜਦੋਂ ਜ਼ਰੂਰੀ ਹੋਵੇ ਜਾਂ ਜਦੋਂ ਜ਼ਰੂਰਤ ਹੋਵੇ। 13 ਨੰਬਰ ਲਾ ਸੋਸਤਾ ਹੈ ਵਿetaਤਾ, ਕਹਿੰਦਾ ਸੋਸਤਾ ਮਨਾ ਮੈਂ ਸੁਲੇ ਆਰੇ ਉਸ ਏਰੀਆ ਦੇ ਉੱਤੇ destinate al mercato e ai veicoli, ਤੇ ਜਿਹੜਾ ਉਹਨਾਂ ਗੱਡੀਆਂ ਵਾਸਤੇ ਏਰੀਆ ਬਣਾਇਆ ਗਿਆ per il carico e lo scarico di cose, ਜਿਹੜੀਆਂ ਕਾਰਿਕੋ ਕਰਦੀਆਂ ਨੇ nelle ore stabilite, ਤੇ ਜਿਹੜਾ ਟਾਈਮ ਰੱਖਿਆ ਗਿਆ ਉਹਦੇ ਵਿੱਚ। ਵੇਰੋ ਜੀ ਮਨਾ ਉਸ ਟਾਈਮ ਦੇ ਵਿੱਚ। 14 ਨੰਬਰ il poggiatesta, poggiatesta ਕੀ ਹੁੰਦਾ, ਜਿਹੜਾ ਸੀਟ ਦੇ ਉੱਤੇ ਸਿਰ ਰੱਖਣ ਵਾਲਾ ਹੁੰਦਾ ਹੈ ਉਹਨੂੰ ਆਖਦੇ ਨੇ poggiatesta, ਔਰ ਇਹ ਆਰਾਮ ਵਾਸਤੇ ਨਹੀਂ ਹੁੰਦਾ, sicurezza ਵਾਸਤੇ ਹੁੰਦਾ ਹੈ। il poggiatesta ha un funzione non di sicurezza, ਕਹਿੰਦਾ ਇਹਦਾ sicurezza ਵਾਲਾ ਕੰਮ ਨਹੀਂ, ਫੰਕਸ਼ਨ ਨਹੀਂ ਇਹਦਾ, ma estetica, ਲੇਕਿਨ ਕਹਿੰਦਾ estetica ਵੀ ਆਰਾਮ ਵਾਸਤੇ ਵੇ। ਫਾਲਸੋ। 15 ਨੰਬਰ il fine del primo scorso, ਕਹਿੰਦਾ ਜਿਹੜੀ primo scorso ਫਸਟ ਏਡ ਹੈ ਇਹ quello, ਕਹਿੰਦਾ ਇਹ ਉਹ ਵਾਲੀ ਹੁੰਦੀ ਹੈ di chiedere subito al ferito, ਵੇ ਜ਼ਖਮੀ ਨੂੰ ਫੌਰਨ ਪੁੱਛਣਾ come è avvenuto incidente, ਵੀ ਐਕਸੀਡੈਂਟ ਕਿਸ ਤਰ੍ਹਾਂ ਹੋਇਆ। ਕਹਿੰਦਾ ਇਹਨੂੰ ਆਖਦੇ ਨੇ primo scorso। ਫਾਲਸੋ ਜੀ primo scorso ਆਖਦੇ ਨੇ ਜਿਹੜਾ ਜ਼ਖਮੀ ਹੁੰਦਾ ਹੈ ਉਹਦੀ ਹੈਲਪ ਕਰਨਾ, ਉਹਦੇ ਵਾਸਤੇ ਆਸਾਨੀ ਪੈਦਾ ਕਰਨਾ। ਅਗਰ ਕੋਈ ਉਹਨੂੰ ਜ਼ਖਮ ਲੱਗਿਆ, ਜਿਤਨੀ ਤੁਸੀਂ ਉਹਦੀ ਹੈਲਪ ਕਰ ਸਕਦੇ ਹੋ, ਜਿਤਨਾ ਤੁਹਾਨੂੰ ਪਤਾ ਹੈ, ਜਿਹੜਾ ਤੁਹਾਡੇ ਕਰਨੇ ਵਾਲਾ ਕੰਮ ਹੈ ਉਹਨੂੰ ਆਖਦੇ ਨੇ, ਉਹ ਤੁਸੀਂ ਕਰਦੇ ਹੋ ਤੇ ਉਹਨੂੰ ਆਖਦੇ ਨੇ primo scorso। ਤੇ ਲਓ ਜੀ ਇਨਸ਼ਾਅੱਲਾ ਦੂਸਰਾ ਪਾਰਟ ਫਿਰ ਅਪਲੋਡ ਕਰਨੇ ਆ।